ਜਦੋਂ ਆਪਣੇ ਕੋਈ ਪ੍ਰਾਹੁਣੇ ਆਉਂਦੇ ਹੁੰਦੇ ਸੀ ਨਾ ਤੇ ਉਦੋਂ ਟੱਬਰ ਟੀਰ ਦੀ ਹਾਲ ਚਾਲ ਪੁੱਛ ਕੇ ਨਾ ਤੇ ਫਿਰ ਮਾਲ ਡੰਗਰ ਦੀ ਪੁੱਛਦੇ ਹੁੰਦੇ ਸੀ। ਤੂੰ ਨਹੀਂ ਬੋਲਦੀ ਓ ਤੂੰ ਨਹੀਂ ਬੋਲਦੀ, ਤੂੰ ਨਹੀਂ ਬੋਲਦੀ ਰੇ ਕਾਨੇ ਤੂੰ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਉਹ ਮੇਰੇ ਵੀ ਮਨ 'ਚ ਸੀ ਕਿ ਹੁਣ ਤੇ ਸ਼ਹਿਰਾਂ 'ਚ ਹੀ ਸਾਰੀ ਉਮਰ ਗੁਜ਼ਰ ਗਈ ਆ ਤੇ ਆਹ ਜਿਹੜਾ ਨਾ ਆਪਣੇ ਬਚਪਨ ਜਿਹੜਾ ਯਾਦ ਕਰੀਏ ਤੇ ਦੇਖੀਏ ਜੀ। ਹੋ ਪੱਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ, ਪੱਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ। ਇਹ ਤਾਂ ਆਪ ਕੀਤੇ ਆ, ਇਹ ਤਾਂ ਆਪ ਕੀਤੇ ਆ। ਇਹ ਬਿਮਾਰੀ ਹੁੰਦੀ ਹੈ, ਬਿਮਾਰੀ ਉਹਦੀ ਉਹਦੇ ਵਾਸਤੇ ਮੈਂ ਚਲਾਈ। ਹਾਂਜੀ ਹਾਂਜੀ ਹਾਂਜੀ, ਤਾਂ ਕਰਕੇ ਕਰਦੇ ਆ। ਹਾਂ ਆ ਹੈਗੀਆਂ ਸੱਜਰ ਸੂ ਵੀ ਹੈਗੀਆਂ। ਬਹੁਤ ਵਧੀਆ ਜੀ। ਇਹ ਇੱਕ ਵੱਡਾ ਮੇਰੇ ਤੋਂ ਤੇ ਇੱਕ ਨਿੱਕਾ ਭਾਈ ਹੈ। ਅੱਛਾ ਅੱਛਾ, ਇਹ ਦੋਵੇਂ ਮਾਲ ਡੰਗਰ ਦੇ। ਮੈਂ ਕਿਹਾ ਅੱਜ ਤੁਹਾਨੂੰ 5 ਮਿੰਟ ਦੀ ਫਿਰ ਸੈਰ ਜਿਹੜੀ ਨਾ ਕੈਮਰੇ ਦੇ ਰਾਹੀਂ ਕਰਾ ਹਾਂ ਬਿਲਕੁਲ ਜੀ ਬਿਲਕੁਲ। ਅੱਜ ਬਾਲ ਸਾਹਿਬ ਆਏ ਨੇ। ਬਾਲ ਸਾਹਿਬ ਸ਼ੁਕਰੀਆ। ਬਾਲ ਸਾਹਿਬ ਬਹੁਤ ਮਿਹਰਬਾਨੀ। ਤੇ ਜਦੋਂ ਗੱਲ ਹੋਈ ਨਾ ਆਉਣ ਤੋਂ ਪਹਿਲਾਂ ਆਂਦੇ ਵੀ 5 ਮਿੰਟ ਜਾ ਕੇ 5 ਮਿੰਟ ਦੀਆਂ ਗੱਲਾਂ ਕਰਨੀਆਂ। ਤੇ ਹੁਣ ਗਰਮੀ ਬੜੀ ਹੈ, 5 ਮਿੰਟ ਆਏ ਤੇ ਆਪਾਂ ਢਾਰੇ 'ਚ ਖਲੋ ਕੇ ਗੱਲਾਂ ਕਰ ਸਕਦੇ। ਬਾਹਰ ਧੁੱਪ ਬੜੀ। ਨਹੀਂ ਬੜਾ ਅੱਛਾ ਲੱਗਾ ਜੀ। ਅਸਲ 'ਚ ਪੁਰਾਣੀ ਜਿਹੜੀ ਰਵਾਇਤ ਸੀ ਨਾ ਪਿੰਡਾਂ 'ਚ, ਅੱਜ ਤੋਂ ਮੈਂ 50 ਵਰੇ ਪਹਿਲਾਂ ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ, ਜਦੋਂ ਆਪਣੇ ਕੋਈ ਪ੍ਰਾਹੁਣੇ ਆਉਂਦੇ ਹੁੰਦੇ ਸੀ ਨਾ ਤੇ ਉਦੋਂ ਟੱਬਰ ਟੀਰ ਦੀ ਹਾਲ ਚਾਲ ਪੁੱਛ ਕੇ ਨਾ ਤੇ ਫਿਰ ਮਾਲ ਡੰਗਰ ਦੀ ਪੁੱਛਦੇ ਹੁੰਦੇ ਸੀ। ਤੇ ਮਾਲ ਡੰਗਰ ਤੇ ਆ ਉਹ ਮਾਲ ਤੇ ਆ ਪੈਸੇ ਜੱਟਾਂ ਕੋਲ ਕਦੇ ਕੈਸ਼ ਤੇ ਹੁੰਦੇ ਨਹੀਂ। ਹਾਂਜੀ ਹਾਂਜੀ, ਉਹ ਮਾਲ ਜਿਹੜਾ ਉਹੀ ਪੈਸੇ ਹੁੰਦੇ ਸੀ। ਫਿਰ ਜ਼ਿਮੀਂਦਾਰਾਂ ਨੂੰ ਇਹ ਸ਼ੌਂਕ ਹੁੰਦਾ ਸੀ ਵੀ ਚਲੋ ਤੁਹਾਨੂੰ ਯਾਰ ਬਾਹਰ ਆਪਣੇ ਖੇਤਾਂ ਵੱਲ ਲੈ ਕੇ ਚੱਲੀਏ, ਪੈੜੀਆਂ ਵੱਲ ਲੈ ਕੇ ਚੱਲੀਏ, ਜਾਂ ਆਪਣਾ ਮਾਲ ਡੰਗਰ ਦਿਖਾ ਲਈਏ। ਇਹ ਕਿਉਂਕਿ ਸਾਡਾ ਧੰਦਾ ਸੀ ਨਾ ਜੱਟਾਂ ਜ਼ਿਮੀਂਦਾਰਾਂ ਦਾ, ਤੇ ਉਹਨਾਂ ਨੂੰ ਸ਼ੌਂਕ ਹੁੰਦਾ ਸੀ ਕਿ ਬਾਹਰੋਂ ਜਿਹੜਾ ਪ੍ਰਾਹੁਣਾ। ਉਹ ਮੇਰੇ ਵੀ ਮਨ 'ਚ ਸੀ ਕਿ ਹੁਣ ਤੇ ਸ਼ਹਿਰਾਂ 'ਚ ਹੀ ਸਾਰੀ ਉਮਰ ਗੁਜ਼ਰ ਗਈ ਆ ਤੇ ਆਹ ਜਿਹੜਾ ਨਾ ਆਪਣੇ ਬਚਪਨ ਜਿਹੜਾ ਯਾਦ ਕਰੀਏ ਤੇ ਦੇਖੀਏ ਜੀ। ਹਾਂਜੀ ਹਾਂਜੀ, ਬਹੁਤ ਸੋਹਣਾ ਜੀ। ਉਹ ਤੇ ਮਾਲ ਡੰਗਰ ਦਾ ਕਰਦੇ ਰਹੇ ਜੀ। ਹਾਂ, ਤੂੜੀ ਵੀ ਤੁਹਾਡੇ ਕਰਦੇ ਸੰਭਾਲਦੇ ਇਦਾਂ? ਹਾਂ ਤੂੜੀ ਵਗੈਰਾ ਇਦਾਂ ਰੱਖਣੀ ਹੁਣ ਤਾਂ ਹਾਲੇ ਵੀ ਪਹਿਲਾਂ ਤਾਂ ਜਿਹਨਾਂ ਧੜਾ ਲਿੰਬ ਲੈਂਦੇ ਆ ਤੇ ਧੜਾ ਵੀ ਹਲੇ ਵੀ ਲਿੰਬ ਲੈਂਦੇ ਆ, ਲਿੰਬ ਲੈਂਦੇ ਆ ਮੌਸਮ ਮਾਸੜ। ਪਰ ਹੁਣ ਉਹਨਾਂ ਨੇ ਲੋਕਾਂ ਨਾ ਇਸ ਤਰ੍ਹਾਂ ਬਣਾ ਲੈਣੇ ਬਰਾਂਡੇ ਅੰਦਰ ਕਰ ਲੈਂਦੇ ਆ, ਬਣਾ ਲਏ ਆ ਤੂੜੀ ਵਾਲੇ ਕੋਪੂ ਬਣਾ ਲਿਆ। ਅਫੋਰਡੇਬਿਲਟੀ ਹੋ ਗਈ ਆ। ਨਹੀਂ ਇਦਾਂ ਬਰਾਂਡੇ ਵੀ ਬਣਾ ਲਿਆ ਵੀ ਅੰਦਰ ਸਿੱਟ ਲਓ। ਹੁਣ ਤਾਂ ਤੂੜੀ ਬਹੁਤ ਮਹਿੰਗੀ ਹੋ ਗਈ, ਉੱਥੇ ਵੀ ਇੱਥੇ ਵੀ ਮਹਿੰਗੀ ਹੋਏਗੀ ਜੀ ਇੱਥੇ। ਹਾਂਜੀ ਹਾਂ, ਤੂੜੀ ਹੋਰ ਕੰਮਾਂ 'ਚ ਇਸਤੇਮਾਲ ਹੋਣ ਲੱਗ ਪਈ ਹੈ ਨਾ। ਹਾਂ ਹਾਂ, ਮਤਲਬ ਕਿ ਜਿਹੜੇ ਕਮਰਸ਼ੀਅਲ ਕੰਮ ਉਹਨਾਂ 'ਚ ਯੂਜ਼ ਹੋਣ ਲੱਗ ਪਈ। ਉਹ ਪਲਾਈਆਂ ਜੀਆਂ ਬਣਦੀਆਂ ਕਈ ਕੁਛ ਹੋਣ ਲੱਗ ਪਿਆ। ਤੇ ਇੱਧਰ ਨਾ ਯੂਜ਼ ਹੋਵੇ ਤੇ ਉੱਧਰ ਜਿੱਦਾਂ ਜਾਂਦੀਆਂ ਉੱਧਰ ਪੈਸੇ ਵੱਧ ਵਟੇ ਜਾਂਦੇ। ਚਲੋ ਕੁਛ ਸਾਹ ਸੌਖਾ ਹੋਵੇਗਾ ਜੀ ਜ਼ਿਮੀਂਦਾਰਾਂ ਦਾ। ਇਹ ਜਿਹੜੀਆਂ ਬਾਈ ਪ੍ਰੋਡਕਟਸ ਸਾਰੀਆਂ ਵੇਚਣਗੀਆਂ। ਅੱਗੇ ਤਾਂ ਆਪਾਂ ਦਾਣੇ ਹੀ ਵੇਚਦੇ ਸੀ, ਬਾਕੀ ਤੇ ਆ ਚਲੋ ਮਾਲ ਡੰਗਰ ਲਈ ਜਾਂ ਲੋਕ ਉੱਦਾਂ ਲੈ ਲੂ ਜਾਂਦੇ ਸੀ। ਅੱਛਾ, ਮੈਂ ਕਿਹਾ ਵੀ ਸਾਡੇ ਇੱਥੇ ਵੇਖਿਆ ਤੁਸੀਂ ਵੀ ਆ ਗਾਈਆਂ ਬੱਚੇ ਜਿਹੜੇ ਨਾ ਬੰਨੇ ਆ। ਹਾਂ, ਤੁਹਾਡੇ ਖੁੱਲੇ ਆ? ਸਾਡੇ ਇਹ ਪ੍ਰੋਬਲਮ ਹੈਗੀ ਹੈ ਜੀ ਪਸ਼ੂਆਂ ਦੀ। ਜੇ ਤੇ ਲੋਕਾਂ ਦੇ ਜਿਹੜੇ ਪਸ਼ੂ ਨੇ, ਜਿਵੇਂ ਆ ਗਾਈ ਦੁੱਧ ਦੇਣ ਵਾਲੀ ਆ, ਉਹ ਤੇ ਬੰਨੀਆਂ ਆ। ਇਹ ਪ੍ਰੋਬਲਮ ਸਾਡੇ ਪਸ਼ੂਆਂ ਦੀ ਹੈਗੀ। ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਨਾ ਜੀ, ਫਿਰ ਉਹਨਾਂ ਨੂੰ ਖੁੱਲ੍ਹਾ ਛੱਡ ਦਿੰਦੇ ਨੇ ਤੇ ਉਹਦਾ ਬੜਾ ਉਜਾੜਾ ਆ। ਤੇ ਇੱਕ ਤੇ ਉਜਾੜਾ ਫਸਲਾਂ ਦਾ, ਔਰ ਦੂਸਰਾ ਸੜਕਾਂ ਤੇ ਐਕਸੀਡੈਂਟ ਵੀ ਹੁੰਦੇ ਨੇ। ਉਦੋਂ ਵੀ ਸਰਕਾਰ ਨੇ ਕਈ ਗਊਸ਼ਾਲਾ ਵਗੈਰਾ ਖੋਲ੍ਹੀਆਂ ਆ ਵੀ ਇੱਥੇ ਰੱਖਣੀਆਂ ਚਾਹੀਦੀਆਂ, ਔਰ ਲੋਕਾਂ ਨੂੰ ਟੈਕਸ ਵੀ ਲਾਉਂਦੇ ਨੇ। ਜਦੋਂ ਤੁਸੀਂ ਰਜਿਸਟਰੀਆਂ ਵਗੈਰਾ ਕਰਵਾਉਂਦੇ ਹੋ ਜਾਂ ਕੋਈ ਵੀ ਆ, ਉੱਥੇ ਇੱਕ ਗਊ ਟੈਕਸ ਹੈਗਾ ਵੀ ਇੰਨੇ ਪੈਸੇ ਤੁਸੀਂ ਇੰਨੇ % ਦਿਓ। ਪਰ ਫਿਰ ਵੀ ਪਿੰਡਾਂ ਥਾਵਾਂ ਤੇ ਲੋਕ ਇੰਨਾ ਹੁਣ ਜਿਹੜਾ ਅਵਾਰਾ ਪਸ਼ੂ ਆ ਨਾ, ਉਹਨਾਂ ਗਊਸ਼ਾਲਾਵਾਂ 'ਚ ਸਾਂਭੇ ਨਹੀਂ ਜਾ ਸਕਦੇ, ਪਰ ਤੁਰੇ ਫਿਰਦੇ ਨੇ ਅਵਾਰਾ ਜੀ। ਐਕਸੀਡੈਂਟ ਦਾ ਕਾਰਨ ਵੀ ਬਣਦੇ ਨੇ।
ਦੇਖੋ ਜਦੋਂ ਅਸੀਂ ਇੱਧਰ ਆਉਂਦੇ ਹਾਂ, ਮੈਂ ਤਾਂ ਪਹਿਲਾਂ ਵੀ 2 ਵਾਰੀ ਆਇਆ ਜੀ, ਤੇ ਫਿਰ ਕਰਤਾਰਪੁਰ ਦਾ ਲਾਂਘਾ ਜਦੋਂ ਖੁੱਲ੍ਹਾ 1919 'ਚ, ਤੇ ਗੌਰਮੈਂਟ ਆਫ ਇੰਡੀਆ ਨੇ ਬਾਹਰੋਂ ਸਿੱਖਾਂ ਦੇ ਡੈਲੀਗੇਸ਼ਨ ਸੱਦੇ, ਤੇ ਉਹਦੇ ਵਿੱਚ ਵੀ ਮੈਨੂੰ ਉਹਨਾਂ ਨੇ ਇਨਵਾਈਟ ਕੀਤਾ। ਉਦੋਂ ਵੀ ਮੈਂ ਆਇਆ ਸੀ 9 ਨਵੰਬਰ 1919 ਨੂੰ। 1919 ਦੀ ਤੁਰ ਗਏ ਨਾ ਸਦੀ ਪੂਰੀ ਨਵੰਬਰ 2019 ਤੇ ਉਦੋਂ ਬਾਅਦ ਲੋਕ ਥੋੜ੍ਹਾ ਜਿਹਾ ਆਉਣ ਜਾਣ ਲੱਗੇ। ਔਰ ਮੈਂ ਇਹ ਚਲੋ ਅਸੀਂ ਸਾਡੀ ਤਾਂ ਪਹਿਚਾਣ ਹੋ ਜਾਂਦੀ ਹੈ ਜੀ, ਇੱਥੇ ਪੱਗਾਂ ਵਾਲੇ ਫਿਰਦੇ ਆ ਤੇ ਲੋਕ ਬੜਾ ਸਤਿਕਾਰ ਇੱਜ਼ਤ ਕਰਦੇ ਨੇ। ਪਰ ਇਸੇ ਤਰ੍ਹਾਂ ਹੀ ਜਦੋਂ ਇਸ ਪੰਜਾਬ ਤੋਂ ਉੱਧਰ ਪੰਜਾਬ ਜਾਂ ਇੰਡੀਆ 'ਚ ਕੋਈ ਸਾਡਾ ਮੁਸਲਮਾਨ ਭਰਾ ਪਾਕਿਸਤਾਨ ਤੋਂ ਜਾਂਦਾ, ਉੱਧਰ ਵੀ ਪਿੰਡ ਇਕੱਠਾ ਹੋ ਜਾਂਦਾ, ਉੱਥੇ ਵੀ ਇਸੇ ਤਰ੍ਹਾਂ ਹੀ, ਕਿਉਂਕਿ ਕਲਚਰ ਇੱਕ ਹੈ ਨਾ, ਉਹ ਪ੍ਰਾਹੁਣਚਾਰੀ ਦਾ ਤੇ ਇੱਕੋ ਹੀ ਹੈਗਾ। ਸੋ ਮੈਂ ਚਾਹੁੰਦਾ ਜੀ ਕਿ ਮੇਰੇ ਦਿਲ ਦੀ ਇਹ ਖੁਆਇਸ਼ ਹੈ ਕਿ ਇਹ ਸਾਡੀਆਂ ਜਿਹੜੇ ਸੰਬੰਧ ਹੈ ਇਹ ਅੱਛੇ ਹੋਣ। ਮੈਂ ਤਾਂ ਇਹ ਵੀ ਤੁਹਾਨੂੰ ਸਭ ਕਹਿੰਦਾ ਵੀ ਜੇ ਕੁਛ ਇਸ਼ੂ ਸਾਡੇ ਹਨ ਉਹਨਾਂ ਨੂੰ ਕਿਸੇ ਬੈਕ ਬਰਨਰ 'ਤੇ ਰੱਖ ਲਈਏ। ਵਿਆਹ ਘਰਾਂ 'ਚ ਵਿਆਹ ਸ਼ਾਦੀ ਆ ਜਾਏ ਨਾ, ਚਾਚੇ ਤਾਇਆਂ 'ਚ ਕੋਈ ਬੋਲ ਚਾਲ ਨਾ ਵੀ ਹੋਵੇ ਤੇ ਉਹ ਕਹਿੰਦੇ ਕੋਈ ਨਹੀਂ ਯਾਰ ਵਿਆਹ ਨਿਕਾ ਲਓ, ਕੋਈ ਮਨਾ ਲੈਂਦੇ ਟਾਈਮ ਤੇ ਮਨਾਓ, ਟਾਈਮ ਟਪਾਓ ਬਾਅਦ 'ਚ ਵਿਆਹ ਨਹੀਂ ਸਹੀ। ਤੇ ਇਹ ਕੰਮ ਜਿਹੜਾ ਜੀ ਇਹ ਹੋਣਾ ਚਾਹੀਦਾ ਹੈਗਾ। ਔਰ ਜਿਹੜਾ ਲਾਂਘਾ ਖੋਲ੍ਹਿਆ ਬੜੀ ਵਧੀਆ, ਮੈਂ ਦੋਨਾਂ ਸਰਕਾਰਾਂ ਦਾ, ਉਸ ਵੇਲੇ ਮੇਰੇ ਖਿਆਲ ਇਮਰਾਨ ਖਾਨ ਸਾਹਿਬ ਦੀ ਸਰਕਾਰ ਸੀ, ਉੱਧਰ ਪ੍ਰਾਈਮ ਮਿਨਿਸਟਰ ਮੋਦੀ ਸੀ, ਦੋਨਾਂ ਦੀ ਰਜਾਮੰਦੀ ਤੋਂ ਬਗੈਰ ਤੇ ਨਹੀਂ ਨਾ ਹੋਇਆ। ਸੋ ਬੜਾ ਅੱਛਾ ਆ, ਤੇ ਉਹ ਹੋਰ ਆਮ ਵੀ ਖੁੱਲ੍ਹਣਾ ਚਾਹੀਦਾ। ਮੈਂ ਤਾਂ ਇਹਦੋਂ ਵੀ ਜੱਗਾ ਕਹਿਣਾ ਜੀ ਕਿ ਜੰਮੂ ਵਾਲਾ ਤੇ ਸਿਆਲਕੋਟ ਵਾਲਾ ਵੀ ਬਾਰਡਰ ਖੁੱਲ੍ਹ ਜਵੇ ਜੀ, ਕਰਤਾਰਪੁਰ ਵਾਲਾ ਵੀ ਖੁੱਲ੍ਹ ਜਾਏ, ਵਾਘੇ ਵਾਲਾ ਤੇ ਖੁੱਲ੍ਹਾ ਹੀ ਆ, ਅੱਗੇ ਗੰਡਾ ਸਿੰਘ ਵਾਲਾ ਖੁੱਲ੍ਹ ਜਾਏ, ਫਾਜ਼ਿਲਕਾ ਵਾਲਾ ਸਾਰੇ ਇੱਕ ਵਾਰੀ, ਮਤਲਬ ਹਰ ਮੁਲਕ ਨੂੰ ਇਹ ਅਧਿਕਾਰ ਹੈ ਜੀ ਕਿ ਉਹਨੇ ਆਪਣੀ ਜਿਹੜੀ ਸੋਵਰਨਟੀ ਆ, ਆਪਣੇ ਮੁਲਕ ਦੀ ਆਜ਼ਾਦੀ ਹੈ, ਉਹਨੂੰ ਕਾਇਮ ਰੱਖਣਾ ਹੈ ਤੇ ਉਹਨੂੰ ਕਾਇਮ ਰੱਖਣ। ਪਰ ਜਿਹੜਾ ਲੋਕਾਂ ਦਾ ਮਿਲਵਰਤ ਹੁਣ ਤੇ ਵਿਰਲੇ ਟਾਵੇਂ ਰਹਿ ਗਏ ਨੇ ਜੀ, ਜਿਹੜੇ ਉੱਧਰਲੇ ਜੰਮੇ ਇੱਧਰ ਤੇ ਇੱਧਰਲੇ ਜੰਮੇ ਉੱਧਰ। ਸੋ ਮੈਂ ਤੇ ਮੁਹੱਬਤ ਦਾ ਪਿਆਰ ਦਾ ਸੁਨੇਹਾ ਲੈ ਕੇ ਆਇਆ ਜੀ ਕੈਨੇਡਾ ਤੋਂ। ਆਪਾਂ ਨੂੰ ਸਾਰਿਆਂ ਨੂੰ, ਤੁਸੀਂ ਕਰ ਹੀ ਰਹੇ ਹੋ, ਬਹੁਤ ਸਾਰੇ ਸਾਲਾਂ ਤੋਂ ਕੰਮ ਕਰ ਰਹੇ ਹੋ, ਬਹੁਤ ਸਾਰੇ ਲੋਕਾਂ ਨੂੰ ਮਿਲਾਇਆ। ਮੇਰੀ ਵੀ ਕੋਸ਼ਿਸ਼ ਹੈ ਆਪਾਂ ਸਾਰਿਆਂ ਨੇ ਰਲ ਕੇ ਜਿਹੜਾ ਇਹ ਅੱਛਾ ਕੰਮ ਕਰਾਂ। ਬਹੁਤ ਸ਼ੁਕਰੀਆ ਤੁਹਾਡਾ। ਕੋਸ਼ਿਸ਼ ਕਰਦੇ ਰਹੀਦਾ ਤੁਹਾਡੇ ਵਰਗੇ ਜਿਹੜੇ ਸਾਡੇ ਵੱਡੇ ਬਜ਼ੁਰਗ ਸੂਝਵਾਨ ਪੜ੍ਹੇ ਲਿਖੇ ਜਿਹੜੇ ਤੁਹਾਡਾ ਹਲਕਾ ਅਹਿਬਾਬ ਆ, ਜੇ ਆਪਾਂ ਸਿਹਤ ਨਾਲ ਜਿਨ੍ਹਾਂ ਦਾ ਤਾਲੁਕ, ਹਾਂ ਬਿਲਕੁਲ ਜੀ, ਉਹਨਾਂ ਦੀ ਗੱਲ ਜਿਹੜੀ ਉਹ ਬੜੀ ਦੂਰ ਤੱਕ ਜਾਂਦੀ, ਕਿਉਂਕਿ ਕਿਤਾਬੀ ਸ਼ਕਲ 'ਚ ਆ ਜਾਂਦੀ, ਉਹ ਕਿਸੇ ਨਾ ਕਿਸੇ ਕਾਨਫਰੰਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਦੀ ਹੈ, ਉਹ ਗੱਲ ਜ਼ਿਆਦਾ ਪਹੁੰਚਦੀ ਹੈ। ਹੁਣ ਸੋਸ਼ਲ ਮੀਡੀਆ ਆ ਗਿਆ, ਇਹਦੇ ਤੱਕ ਗੱਲ ਜਿਹੜੀ ਆ ਤੁਸੀਂ ਜਿੱਥੇ ਵੀ ਕਰਦੇ ਹੋ, ਅਸੀਂ ਇੱਥੇ ਬੈਠੇ 5 ਮਿੰਟ ਬੈਠੇ ਕਰਨੇ, ਪੂਰੀ ਦੁਨੀਆ ਤੱਕ ਜਾਣੀ ਹੈ। ਤੇ ਹੁਣ ਲੁਕੀ ਛੁਪੀ ਕੋਈ ਗੱਲ ਨਹੀਂ ਆ, ਆਪਾਂ ਜਿਹੜਾ ਮੁਹੱਬਤ ਪਿਆਰ ਦਾ ਸੁਨਾਹ ਜਿਹੜਾ ਉਹਨੂੰ ਭਰਪੂਰ ਤਰੀਕੇ ਨਾਲ ਜਿਹੜਾ ਵਾ ਉਹ ਲੋਕਾਂ ਤੱਕ ਪਹੁੰਚਾਈਏ। ਤੇ ਮੈਂ ਹੁਣ ਗੱਲ ਕਰਦਾ ਵੀ ਤੁਸੀਂ ਹੁਣ ਆਏ ਹੋ, ਤੁਸੀਂ ਮਹਿਮਾਨ ਹੋ ਆਫਤਾਬ ਇਕਬਾਲ ਸਾਹਿਬ ਦੇ, ਉਹਨਾਂ ਦੀ ਗੱਲ ਬੜੀ ਦੂਰ ਤੱਕ ਜਾਂਦੀ ਹੈ। ਬਿਲਕੁਲ ਜੀ, ਉਹਨਾਂ ਦੇ ਪ੍ਰੋਗਰਾਮ ਦੇ ਰਾਹੀਂ ਇਸ ਤਰ੍ਹਾਂ ਦੀ ਗੱਲ ਜ਼ਰੂਰ ਰੱਖੋ ਕਿ ਇਹ, ਕਿਉਂਕਿ ਮੈਂ ਉਹਨਾਂ ਨਾਲ ਵੀ ਜਿਵੇਂ ਪਿਛਲੇ ਲਾਸਟ ਟਾਈਮ 2019 'ਚ ਗਿੱਪੀ ਆਇਆ ਸਾਡੇ ਕੋਲ ਨਾ, ਗਿੱਪੀ ਗਰੇਵਾਲ ਇੱਥੇ ਐਸ ਵੇਲੀ ਆਇਆ ਇੱਥੇ, ਤੇ ਉਹਦੀ ਗੱਲ ਕੀਤੀ ਹੋਈ ਜਿਹੜੀ ਬੜੀ ਦੂਰ ਤੱਕ ਪਹੁੰਚੀ ਸੀ। ਉਹਨੇ ਆਖਿਆ ਮੈਂ ਪਾਕਿਸਤਾਨ ਤੇ ਮੈਨੂੰ ਲੱਗਦਾ ਸੀ ਜਿਵੇਂ ਕੈਨੇਡਾ ਫਿਰਦਾ, ਕਿ ਏਡਾ ਵਧੀਆ ਮੈਨੂੰ ਲੱਗਾ, ਲੋਕਾਂ ਪਿਆਰ ਦਿੱਤਾ। ਸੋ ਇਸੇ ਤਰ੍ਹਾਂ ਹੀ ਆਫਤਾਬ ਇਕਬਾਲ ਸਾਹਿਬ ਦੀ ਗੱਲ ਜਿਹੜੀ ਵੀ ਬੜੀ ਦੂਰ ਤੱਕ ਜਾਏਗੀ। ਤੁਸੀਂ ਉਹਨਾਂ ਦੇ ਪ੍ਰਾਹੁਣੇ ਹੋ, ਮਹਿਮਾਨ ਹੋ, ਤੁਹਾਡੇ ਵੀ ਜਾਂਦੇ ਹੋ, ਤੁਹਾਡੇ ਪ੍ਰਾਹੁਣੇ ਹੁੰਦੇ ਆ, ਉਹਨਾਂ ਦੇ ਰਾਹੀਂ ਵੀ ਇਹ ਗੱਲ ਜਿਹੜੀ ਤੁਸੀਂ ਜ਼ਰੂਰ, ਉਹ ਬੜੇ ਸੁਲਝੇ ਜੀ, ਬੜਾ ਵਧੀਆ ਪੜ੍ਹੇ ਲਿਖੇ ਸਿਆਸਤਦਾਨ ਨੇ, ਔਰ ਗੱਲ ਬੜੀ ਠੋਕ ਵਜਾ ਕੇ ਕਰਦੇ ਨੇ। ਔਰ ਇਸ ਗੱਲ ਦੇ ਹਾਮੀ ਨੇ, ਮੈਂ ਪਰਸੋਂ ਵੀ ਅਸੀਂ 2 ਪ੍ਰੋਗਰਾਮ ਇਧਰੋਂ ਹੀ ਲਿਆ ਕੇ ਰੱਖ ਕੀਤੇ ਨੇ ਜੀ, ਇਧਰੋਂ ਨਹੀਂ ਆ, ਤੇ ਉਹਦੇ ਵਿੱਚ ਅਸੀਂ ਗੱਲ ਇਹ ਬੜੀ ਕਲੀਅਰ ਕੀਤੀ ਹੈ ਜੀ। ਹੁਣ ਵੀ ਕਰਾਂਗੇ, ਕੱਲ ਨੂੰ ਵੀ ਕੁਛ ਅਦੀਬ ਦੋਸਤਾਂ ਨੇ ਮਿਲਣਾ ਲਾਹੌਰ ਦੇ ਵਿੱਚ, ਇਹ ਗੱਲ ਨੂੰ ਆਪਾਂ ਚਾਲੂ ਹੀ ਰੱਖਣਾ ਜੀ। ਔਰ ਜੇ ਬਾਕੀ ਮੁਲਕ ਇੱਕ ਦੂਜੇ ਦੇ ਨਾਲ ਮਿਲ ਸਵਤ, ਅਸੀਂ ਤਾਂ ਹੈ ਹੀ ਇੱਕੋ ਜੀ, ਇਹਨੂੰ ਗੱਲ ਨੂੰ ਆਪਾਂ ਚਲਾਈ ਰੱਖਣਾ ਆ। ਤੇ ਜਿਵੇਂ ਤੁਸੀਂ ਗੱਲ ਸਾਹਿਤ ਦੀ ਕਰ ਰਹੇ ਸੀ, ਹੁਣ ਤੇ ਕਿਤਾਬਾਂ ਜਿਹੜੀਆਂ ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਸ਼ਾਹਮੁਖੀ 'ਚ ਆਮ ਪ੍ਰਿੰਟ ਹੋਣ ਲੱਗ ਪਈਆਂ। ਆਫਤਾਬ ਸਾਹਿਬ ਦੇ ਉਹਨਾਂ ਦੇ ਫਾਦਰ ਸਾਹਿਬ ਕਾਫੀ ਉਮਰ ਹੈ ਜੀ, ਤੇ ਮੈਂ ਉਹਨਾਂ ਨੂੰ 2 ਵਾਰੀ ਮਿਲਿਆ, ਤੇ ਉਹਨਾਂ ਨੇ ਕਾਫੀ ਕਿਤਾਬਾਂ, ਉਹਨਾਂ 35 ਕਿਤਾਬਾਂ ਲਿਖੀਆਂ, ਜ਼ਿਆਦਾ ਜਿਹੜੀਆਂ ਉਹਨਾਂ ਨੇ ਉਰਦੂ ਦੇ ਵਿੱਚ ਲਿਖੀਆਂ, ਔਰ 3 ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਸ਼ਾਹਮੁਖੀ ਪੰਜਾਬੀ ਦੇ ਵਿੱਚ ਸੀ। ਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਨਾਲ ਲੱਸੀ, ਹਾਂ ਕਿਆ ਬਾਤ ਹੈ ਜੀ, ਇਹ ਘਰ ਦੀ ਬੱਚਾ ਦਿਖਾ ਲਈਆਂ ਜੀ, ਵਲੈਤੀ ਗਲਾਸਾਂ ਦੀ ਦੇਸੀ ਲੱਸੀ। ਇਹ ਵੀ ਇੱਕ ਪੰਜਾਬ ਦਾ ਕਲਚਰ ਹੈ ਜੀ। ਹਾਂਜੀ, ਤੇ ਉਹਨਾਂ ਨੇ, ਮੈਂ ਕਿਹਾ ਜੀ ਅਸੀਂ, ਉਹ ਕਹਿੰਦੇ ਵੀ ਜੇ ਗੁਰਮੁਖੀ ਦੇ ਵਿੱਚ ਛਪ ਜਾਣ
ਤੇ ਗੁਰਭਜਨ ਗਿੱਲ ਸਾਹਿਬ ਉਹਨਾਂ ਨੂੰ ਮੈਂ ਫੋਨ ਕੀਤਾ ਤੇ ਮੈਂ ਜਫਰ ਸਾਹਿਬ ਨੂੰ ਕਿਹਾ ਕਿ ਇੱਕ ਕਿਤਾਬ ਗੁਰਭਜਨ ਗਿੱਲ ਹੋਣਾ ਨੂੰ ਦਿਓ, ਰਿਸੀਵ ਮੈਂ ਕੀਤੀ, ਮੈਂ ਤੁਹਾਨੂੰ ਫੋਟੋ ਭੇਜਾਂਗਾ ਜੀ, ਤੇ ਉਹ ਅਸੀਂ ਛਪਾਵਾਂਗੇ ਜੀ। ਇਸ ਤਰ੍ਹਾਂ ਦੇ ਜਿਹੜੇ ਐਫਰਟ ਹੈ ਨਾ, ਛੋਟੇ ਛੋਟੇ ਜਿਹੜੇ ਐਫਰਟ ਆ, ਇਹ ਆਪਾਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆਉਣਗੇ ਔਰ ਦੋਨਾਂ ਮੁਲਕਾਂ ਨੂੰ ਨੇੜੇ ਲਿਆਉਣਗੇ। ਜਦੋਂ ਦੋਨੋਂ ਮੁਲਕ ਨੇੜੇ ਹੋ ਗਏ ਜੀ, ਫਿਰ ਤੇ ਆਪਾਂ ਨੂੰ ਕਿਸੇ ਦਾ ਦਬਾਅ ਦੀ ਕੋਈ ਗੱਲ ਐਸੀ ਹੈ ਨਹੀਂ। ਫਿਰ ਤੇ ਇਹ ਬਹੁਤ ਵੱਡਾ ਖਿੱਤਾ ਹੈ, ਜਦੋਂ ਵਪਾਰ ਖੁੱਲ ਗਿਆ ਤੇ ਤਰੱਕੀਆਂ ਹੋ ਹੀ ਜਾਣੀਆਂ ਨੇ। ਬਸ ਜਿਹੜੀ ਪੋਜ਼ਿਟਿਵ ਗੱਲ ਹੈ ਨਾ, ਉਹ ਲੁਕਦੀ ਨਹੀਂ, ਉਹ ਬਹੁਤ ਲੋਕਾਂ ਤੱਕ ਪਹੁੰਚਦੀ ਹੈ। ਵੀ ਜਿਵੇਂ ਅੱਜ ਤੁਸੀਂ ਇੱਥੇ ਆ ਕੇ ਬੈਠੇ ਹੋ, ਅਸੀਂ ਪੋਜ਼ਿਟਿਵ ਗੱਲ ਲੈ ਕੇ ਚੱਲਦੀ ਆ, ਪੋਜ਼ਿਟਿਵ ਮੁੱਦਾ ਰੱਖੀਦਾ। ਇਸੇ ਤਰ੍ਹਾਂ ਹੀ ਮੈਂ ਫੇਰ ਪੁਰ ਜ਼ੋਰ ਤੁਹਾਨੂੰ ਕਹਾਂਗਾ ਵੀ ਖਾਸ ਤੌਰ ਤੇ ਉਹਨਾਂ ਦੇ ਪ੍ਰੋਗਰਾਮ ਜਿਹੜੇ ਆ ਸਾਡੇ, ਚਲੋ ਉਧਰਲੇ ਪੰਜਾਬ ਦੀਆਂ ਬਾਹਰ ਦੀ ਆਡੀਅנס ਬਹੁਤ ਹੈ, ਵੇਖਦੇ ਲੋਕ। ਜਿਹੜੇ ਆਫਤਾਬ ਸਾਹਿਬ ਦਾ ਪ੍ਰੋਗਰਾਮ ਹੈ ਵਰਲਡ ਵਾਈਡ ਪੂਰਾ ਵੇਖਿਆ ਜਾਂਦਾ ਪਾਕਿਸਤਾਨ ਦੇ ਵਿੱਚ। ਸੋ ਇਹਨਾਂ ਪ੍ਰੋਗਰਾਮਸ ਦੀ ਰਾਹੀਂ ਵੀ ਆਪਾਂ ਇੱਕ ਸੌਫਟ ਮੈਸੇਜ ਜਿਹੜਾ ਪਹੁੰਚਾ ਸਕਦੇ ਹਾਂ। ਮੈਂ ਹੁਣ ਤੱਕ ਉਹਨਾਂ ਨਾਲ 2-3 ਪ੍ਰੋਗਰਾਮ ਪਹਿਲਾਂ ਕੀਤੇ ਸੀ ਕੈਨੇਡਾ ਤੋਂ, 2 ਹੁਣ ਪਿਛਲੇ 4 ਦਿਨਾਂ ਤੋਂ ਕੀਤੇ ਆ, ਮੇਰਾ ਖਿਆਲ ਇੱਕ ਕੱਲ੍ਹ ਵੀ ਕਰਾਂਗਾ ਜੀ। ਔਰ ਬਾਰ-ਬਾਰ ਉਹਦੇ ਵਿੱਚ ਇਹੀ ਗੱਲ ਜਿਹੜੀ ਆ ਅਸੀਂ ਕਰ ਰਹੇ ਹਾਂ ਕਿ ਇਹ ਸਾਡੀਆਂ ਜਿਹੜੀਆਂ ਦੋਸਤੀਆਂ ਵਧਣੀਆਂ ਚਾਹੀਦੀਆਂ। ਖਾਸ ਕਰਕੇ ਅਸੀਂ ਜਿਹੜੇ ਪਾਕਿਸਤਾਨੀ ਤੇ ਹਿੰਦੁਸਤਾਨੀ ਬਾਹਰ ਬੈਠੇ ਆ, ਅਸੀਂ ਇੱਕ ਬ੍ਰਿਜ ਦਾ ਕੰਮ ਕਰ ਸਕਦੇ ਹਾਂ। ਮੇਰੀ ਉਮਰ ਦੇ ਲੋਕ ਜਿਹੜੀ ਆਊਟਗੋਇੰਗ ਜਨਰੇਸ਼ਨ ਹੈ ਜੀ, ਮੈਂ ਸਮਝਦਾ ਕਿ ਉਹਨਾਂ ਨੂੰ ਹੁਣ ਫੁਰਸਤ ਹੈ ਜ਼ਿੰਦਗੀ ਵਿੱਚ, ਬੱਚੇ ਆਪਣੇ ਕੰਮਾਂ ਤੇ ਲੱਗੇ ਨੇ, ਸਾਨੂੰ ਇਹ 'ਤੇ ਜ਼ਿਆਦਾ ਕੰਮ ਕਰਨਾ ਚਾਹੀਦਾ। ਮੈਂ ਤੇ ਕਰਾਂਗਾ ਜੀ, ਬਾਕੀ ਤੁਹਾਡੇ ਸਾਰਿਆਂ ਦੀ ਹੈਲਪ ਦੇ ਨਾਲ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਲਓ ਜੀ 5 ਮਿੰਟ ਲਿਆ ਵੇਖ, ਆਪਾਂ ਹੁਣ ਅਗਲੇ ਰਾਹ ਪਈਏ ਫਿਰ। ਹਾਂ ਚਲੀਏ ਜੀ ਹੁਣ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇਕਬਾਲ ਸਾਹਿਬ ਆਏ ਸੀ, ਆਉਣ ਤੋਂ ਪਹਿਲਾਂ ਮੈਂ ਤੀਜੀ ਵਾਰੀ ਗੱਲ ਕਰਨਾ ਵੀ ਆਂਦੇ ਸੀ 5 ਵੜ ਜਾ ਕੇ 5 ਵੜ ਦੀਆਂ ਗੱਲਾਂ ਕਰਨੀਆਂ, ਤੇ ਕੁਝ ਗੱਲਾਂ 5 ਵੜ ਦੀਆਂ ਆਪਾਂ ਕਰ ਲਈਏ। 5 ਵੜ ਉਧਰਲੇ 5 ਵੜ ਦੀ ਕੋਈ ਗੱਲ ਸੁਣਾ, ਤੁਸੀਂ ਵੀ ਗਵਾਂਢੀ ਜੀ। ਉਹ ਕਿੱਦਾਂ ਦਾ, ਕਿਉਂਕਿ ਮੈਂ ਨਹੀਂ ਨਾ ਗਿਆ ਹਾਲੇ ਤੱਕ। ਤੁਸੀਂ ਇਨਸ਼ਾਅੱਲਾ ਜ਼ਰੂਰ ਜਾਣਾ ਜੀ, ਜ਼ਰੂਰ। ਜਦੋਂ ਅੰਜਲ ਬਣਿਆ ਤੁਸੀਂ ਜਾਓਗੇ, ਲੋਕ ਤੁਹਾਨੂੰ ਉਡੀਕਦੇ ਨੇ। ਮੈਟਰ ਫੈਕਟ ਸਾਰੇ ਮੁਲਕਾਂ 'ਚ ਤੁਹਾਨੂੰ ਲੋਕ ਉਡੀਕਦੇ ਨੇ। ਤੁਸੀਂ ਕੈਨੇਡਾ ਵੀ ਆਉਣਾ, ਅਮਰੀਕਾ ਵੀ ਆਉਣਾ। ਉਹ ਬਹੁਤ ਵੱਡਾ ਸਰਦਾਰਾਂ ਦਾ ਪਿੰਡ ਹੈ ਜੀ, ਹਿਸਟੋਰੀਕਲ ਪਿੰਡ। ਜਿਵੇਂ ਪਹਿਲਾਂ ਕਿਹਾ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਵਿੱਚ ਖਾਸ ਕਰਕੇ ਢਿੱਲੋਂ ਸਰਦਾਰਾਂ ਦਾ ਬਹੁਤ ਵੱਡਾ ਰੋਲ ਰਿਹਾ। ਇਹ ਜਿਹੜੀ ਭੰਗੀਆਂ ਦੀ ਮਿਸਲ ਸੀ ਨਾ ਜੀ, ਉਹ ਢਿੱਲੋਂ ਸਰਦਾਰਾਂ ਦੀ ਸੀਗੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਲਾਹੌਰ ਤੇ ਕਬਜ਼ਾ ਕੀਤਾ। ਔਰ ਸਭ ਤੋਂ ਵੱਡੀ ਉਹ ਮਿਸਲ ਜਿਹੜੀ ਮੈਂ ਲੱਗਿਆ ਨਾ ਲਾਹੌਰ ਲੰਗੀ ਨਾ ਵੀ ਤੋਪ ਸਾਡੀ ਹੈ, ਉਹ ਭੰਗੀਆਂ ਦੀ ਹੈ ਜੀ। ਵਾਕਿਆ ਜੀ, ਉਹ ਢਿੱਲੋਂ ਸਰਦਾਰ ਸੀ। ਉਹ ਥੋੜੇ ਸਰਦਾਰੀ ਸ਼ੌਂਕਾਂ 'ਚ ਪੈ ਗਏ ਜੀ, ਇਸ ਕਰਕੇ ਫਿਰ ਲਾਹੌਰੀਆਂ ਨੂੰ ਕਹਿਣਾ ਪਿਆ, ਗੁੱਜਰਾਂ ਵਾਲੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆ ਜਾਓ ਯਾਰ, ਅਸੀਂ ਦਰਵਾਜ਼ੇ ਖੋਲ ਦਾਂਗੇ ਤੇ ਤੂੰ ਆ ਜਾ, ਇਹ ਢਿੱਲੋਂ ਸਾਨੂੰ ਖਰਾਬ ਕਰਦੇ ਆ। ਇਹ 'ਚ ਕੋਈ ਹੈਗੇ ਵੀ ਰਿਸ਼ਤੇਦਾਰ ਸੀ ਜੀ, ਉਹ ਮਾਮੇ ਦੇ ਪੁੱਤਰ ਹੀ ਸੀਗੇ। ਤੇ ਵਾਕਈ ਉਹ ਤੁਹਾਡੇ ਬਜ਼ੁਰਗਾਂ ਦੀ ਉਹ ਤੋਪ ਹੈ ਜੀ, ਸਭ ਤੋਂ ਵੱਡੀ ਤੋਪ ਉਹਨਾਂ ਦੀ ਸੀ, ਭੰਗੀਆਂ ਦੀ ਮਿਸਲ ਦੀ ਤੋਪ ਸੀ। ਸੈਮੀ ਜੱਟ ਹੈ ਜੀ। ਚਲੋ ਜੀ ਖਰਲ ਸਾਹਿਬ, ਚਲੋ ਜੀ ਹੁਣ ਸੁਣਾਓ ਸਾਨੂੰ ਕੋਈ ਵਧੀਆ ਚੀਜ਼। ਕਿਵੇਂ ਦਾ ਪੁਰਾਣਾ ਕੋਈ ਸੁਣਾ ਦੀ? ਹਾਂ ਪੁਰਾਣਾ ਬੰਦਾ ਹੀ ਪੁਰਾਣਾ। ਮੈਂ ਅੱਛਾ, ਤਾਂ ਹੀ ਮੈਂ ਪੁਰਾਣੇ ਯਾਦ ਕੀਤੇ। ਹਾਂਜੀ। ਫਿਲਹਾਲ ਮੇਰੀ ਤਬੀਅਤ ਵੀ ਖਰਾਬ ਹੈ, ਲੇਕਿਨ ਸੁਣਾਵਾਂਗਾ ਤੁਹਾਨੂੰ। ਕੋਈ ਨਹੀਂ। ਹਾਂ ਹੋ ਜਿਹਦੇ ਹੇਠ ਕੋੜਾ ਮੋਢੇ ਤੇ ਦਨਾਲੀ ਨੀ, ਪੱਗ ਬੰਨਦਾ ਜਿਉਣੇ ਮੋੜ ਵਾਲੀ ਨੀ। ਜਿਹਦੇ ਹੇਠ ਕੋੜਾ ਮੋਢੇ ਤੇ ਦਨਾਲੀ ਨੀ, ਪੱਗ ਬੰਨਦਾ ਜਿਉਣੇ ਮੋੜ ਵਾਲੀ ਨੀ। ਹੋ ਜਿਹਦੀ 5 ਪਿੰਡਾਂ 'ਚ ਸਰਦਾਰੀ ਨੀ, ਤੂੰ ਲਾ ਲਈ ਇਹੋ ਜਿਹੇ ਵੈਲੀ ਨਾਲ ਯਾਰੀ ਨੀ। ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ, ਉਹ ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ, ਪੈਰਾਂ 'ਚ ਥਾਣੇਦਾਰ ਰੋਲਦਾ। ਤੂੰ ਨੀ ਬੋਲਦੀ ਰਕਾਨੇ, ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਬੋਲਦੀ ਰਕਾਨੇ, ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਹੋ ਤੈਨੂੰ ਨਿਤ ਨਵੀਂ ਫਿਲਮ ਦਿਖਾਉਂਦਾ ਨੀ, ਹੱਥੀ ਤੋੜ ਕੇ ਬਦਾਮ ਖਵਾਉਂਦਾ ਨੀ। ਥੱਬਾ ਗਹਿਣਿਆਂ ਦਾ ਪਾ ਕੇ ਨੀ ਤੂੰ ਰੱਖਦੀ, ਝੂਟੇ ਜੀਪੀ ਉੱਤੇ ਲੈਂਦੀ ਨਾ ਤੂੰ ਥੱਕਦੀ। ਉਹਦੇ ਇਸ਼ਕੇ ਦਾ ਪਾਰਾ ਹਾਏ ਭੋਲੀਏ ਨੀ, ਤੇਰੀ ਨਾੜ ਨਾੜ ਬੋਲਦਾ। ਤੂੰ ਨੀ ਬੋਲਦੀ, ਉਹ ਤੂੰ ਨੀ ਬੋਲਦੀ, ਤੂੰ ਨੀ ਬੋਲਦੀ ਰਕਾਨੇ, ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਬੋਲਦੀ ਰਕਾਨੇ, ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਠੀਕ ਆ ਜੀ। ਇੱਕ ਅੱਧਾ ਹੋਰ ਸੁਣਾ ਦਿਓ। ਹੋਰ ਸੁਣਾ ਜੀ। ਹੀਰੂਰ ਵੀ ਕੌਣ ਹੁੰਦਾ? ਨਹੀਂ, ਹੀਰ ਨੇ ਤੇ ਮਿਰਜ਼ਾ ਸਹੀ, ਉਹ ਮਿਰਜ਼ੇ ਵਾਲੀ ਤਾਂ ਆਵਾਜ਼ ਹੈ। ਮਿਰਜ਼ਾ ਤੇਰੀ ਆਵਾਜ਼ ਮਿਰਜ਼ੇ ਵਾਲੀ ਹੈ। ਮਿਰਜ਼ਾ ਹੁੰਦਾ ਜੀ, ਮਿਰਜ਼ਾ ਸੁਣਾ ਰਹੇ। ਹਾਂ ਮੈਨੂੰ ਦਰਸ ਅੱਲਾ ਦਾ ਉਸੇ ਵੇਲੇ ਹੋ ਜਾਣਾ। ਮੈਨੂੰ ਦਰਸ ਅੱਲਾ ਦਾ ਉਸੇ ਵੇਲੇ ਹੋ ਜਾਣਾ। ਜਾ ਕੇ ਜਦ ਸਹਿਬਾਂ ਨੂੰ ਮੈਂ ਸੀਨੇ ਨਾਲ ਲਾਇਆ। ਜਾ ਕੇ ਜਦ ਸਹਿਬਾਂ ਨੂੰ ਮੈਂ ਸੀਨੇ ਨਾਲ ਲਾਇਆ।
ਹੋ ਬੱਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ ਬੱਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ ਸਹਿਬਾ ਮਰ ਜੂਗੀ ਜੇ ਮੈਂ ਨਜ਼ਰ ਨਾ ਆਇਆ ਸਹਿਬਾ ਮਰ ਜੂਗੀ ਜੇ ਮੈਂ ਨਜ਼ਰ ਨਾ ਆਇਆ ਵਾਹ ਜੀ ਵਾਹ ਠੀਕ ਹੈ ਸ਼ਾਬਾਸ਼ ਬਈ ਜਿੰਦਾ ਰਹੇ ਬਈ ਬਹੁਤ ਵਧੀਆ ਕਮਾਲ ਜੀ ਇਹਨੂੰ ਲਾ ਦੋ ਠਾਂਗਾ ਆ ਬਈ ਆ ਤੇ ਗੱਡੀ 'ਚ ਮਹਿਫਲ ਲਾਤੀ ਹੈ ਨਹੀਂ ਲਾ ਦੋ ਇਹਨੂੰ ਠਾਂਗਾ ਨਹੀਂ ਨਹੀਂ ਮੇਰੀ ਮੈਂ ਤੁਹਾਨੂੰ ਪਹਿਲੇ ਦੱਸਿਆ ਤਬੀਅਤ ਖਰਾਬ ਹਾਲੇ ਆਵਾਜ਼ ਬਹੁਤ ਬਦਲੀ ਹੋਈ ਆ ਇੱਕ ਤੇ ਜੋ ਉਹਨਾਂ ਗਾਣਾ ਬਹੁਤ ਵਧੀਆ ਜੀ ਸ਼ਾਬਾਸ਼ ਥੈਂਕ ਯੂ